Netanyahu gives fiery speech to US Congress seeking support for war in Gaza. ਇਸ ਸਟੇਜ ਤੇ ਖਲੋ ਕੇ ਉਹਨੇ ਅਮਰੀਕਨ ਪ੍ਰੋਟੈਸਟਰਸ ਨੂੰ ਵੀ ਨੈਤਨਯਾਹੂ ਨੇ ਕਿਹਾ these protesters that stand with them they should be ashamed of themselves. 50 ਤੋਂ ਜ਼ਿਆਦਾ ਜਿਹੜੇ ਕਾਂਗਰਸਮੈਨ ਸੀ ਔਰ ਸੈਨੇਟਰ ਸੀ ਖਾਸ ਤੌਰ ਤੇ ਜਿਹੜੇ ਇਸ ਗਜ਼ਾ 'ਚ ਦੇ ਐਕਸ਼ਨ ਦੇ ਵਿਰੋਧੀ ਨੇ ਉਹ ਇਸ ਤੋਂ ਗੈਰ ਹਾਜ਼ਰ ਹੈ। ਕਾਂਗਰਸਵੋਮਨ ਹੈ ਰਸ਼ੀਦਾ ਤਾਲਿਬ, ਇਹ ਫਲਸਤੀਨੀ ਮੂਲ ਦੀ ਹੈ ਮਿਸ਼ੀਗਨ ਤੋਂ। ਉਹ ਆਪਣੇ ਕਫਿਆ ਜਿਹਨੂੰ ਕਹਿੰਦੇ ਨੇ ਉਹ ਬੰਨ੍ਹ ਕੇ ਉਹ ਰੋਂਦੀ ਰਹੀ, ਉਹ ਹਾਊਸ 'ਚ ਬੈਠੀ, ਉਹਨੇ ਹੱਥ ਦੇ ਵਿੱਚ ਇੱਕ ਬੋਰਡ ਫੜਿਆ ਹੋਇਆ ਸੀ ਕਿ ਵਾਰ ਕ੍ਰਿਮੀਨਲ ਨੈਤਨਯਾਹੂ ਔਰ ਵਾਰ ਕ੍ਰਾਈਮਸ ਬੰਦ ਕਰੋ। ਨੈਤਨਯਾਹੂ ਦੇ ਲਈ ਵਾਸ਼ਿੰਗਟਨ 'ਚ ਪੈਰ ਧਰਨਾ ਵੀ ਸੌਖਾ ਨਹੀਂ ਸੀ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿਚਾਰ ਚੁਫੇਰਾ ਵਾਸ਼ਿੰਗਟਨ ਦਾ ਅਟਿਆ ਹੋਇਆ ਸੀ ਪ੍ਰੋਟੈਸਟਰਸ ਦੇ ਨਾਲ। ਇੱਕ ਪਾਸੇ ਇੱਕ ਵਾਰ ਕ੍ਰਿਮੀਨਲ ਨੂੰ ਜੇ ਇਹ ਆਨਰ ਦੇਣ ਦੀ ਹਿੰਮਤ ਕਰਦੇ ਨੇ ਕਿ ਜੀ ਉਹ ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰੇ ਤੇ ਲੱਖਾਂ ਅਮਰੀਕਨ ਜਿਹੜੇ ਨੇ ਉਹ ਬਾਹਰ ਆ ਕੇ ਇਸ ਨੂੰ ਕਹਿੰਦੇ ਨੇ ਕਿ ਵੀ ਹਮੇ ਨਹੀਂ ਕਬੂਲ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਨੈਤਨਯਾਹੂ, ਜਿਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਕ੍ਰਿਮੀਨਲ ਐਲਾਨਿਆ ਹੋਇਆ ਹੈ, ਵਾਸ਼ਿੰਗਟਨ ਵਿੱਚ ਅੱਜ ਮੌਜੂਦ ਹੈ। ਉਸ ਨੇ US ਕਾਂਗਰਸ ਦੇ ਸਾਂਝੇ ਸੰਮੇਲਨ ਨੂੰ ਸੰਬੋਧਨ ਕੀਤਾ। 50 ਤੋਂ ਜ਼ਿਆਦਾ ਕਾਂਗਰਸਮੈਨਾਂ ਤੇ ਸੈਨੇਟਰਾਂ ਨੇ ਨੈਤਨਯਾਹੂ ਦੇ ਸਮਾਗਮ ਦਾ ਬਾਈਕਾਟ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਵਿਖਾਵਾਕਾਰੀਆਂ ਨੇ ਵਾਸ਼ਿੰਗਟਨ ਵਿੱਚ ਪਿਛਲੀ ਰਾਤ ਤੋਂ ਹੀ ਘੇਰਾਬੰਦੀ ਰੱਖੀ ਹੋਈ ਸੀ। ਉਹਨਾਂ ਨੇ ਪੈਰ ਤੇ ਨੈਤਨਯਾਹੂ ਦਾ ਵਿਰੋਧ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਅਮਰੀਕਨ ਸਟੇਟ, ਡੀਪ ਸਟੇਟ, ਅਮਰੀਕਨ ਲਾਅ ਮੇਕਰਸ ਤੇ ਅਮਰੀਕਨ ਪੀਪਲ, ਲੋਕ ਜੀ, ਉਹਨਾਂ ਦੀ ਗੱਲ ਕਰਦੇ ਆ ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੀ ਜਿਹੜੇ ਨੇ ਉਹ ਇੱਕ ਰਾਹ 'ਤੇ ਤੁਰੇ ਹੋਣ। ਅਮਰੀਕਾ ਦੀ ਖੂਬਸੂਰਤੀ ਇਹ ਹੈ ਕਿ ਜਦੋਂ ਅਮਰੀਕਨ ਡੀਪ ਸਟੇਟ ਜਾਂ ਉਹਨਾਂ ਦੇ ਲਾਅ ਮੇਕਰ ਜਿਹੜੇ ਡਿਫਰੈਂਟ ਪ੍ਰਭਾਵਾਂ ਨੂੰ ਕਬੂਲਦੇ ਨੇ, ਫੰਡਿੰਗ ਵੀ ਔਰ ਦੂਸਰੇ ਪ੍ਰੈਸ਼ਰ ਵੀ, ਲੇਕਿਨ ਅਮਰੀਕਨ ਲੋਕ ਜਿਹੜੇ ਨੇ ਉਹਨਾਂ ਨੂੰ ਜਦੋਂ ਲੱਗ ਰਿਹਾ ਹੁੰਦਾ ਕਿ ਵੀ ਸਟੇਟ ਸਾਡੀ ਜਿਹੜੀ ਹੈ ਉਹ ਠੀਕ ਲਾਈਨ ਨਹੀਂ ਲੈ ਰਹੀ ਤੇ ਉਹ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਬਾਹਰ ਨਿਕਲਦੇ ਨੇ ਔਰ ਇਵੈਂਚੁਅਲੀ ਉਹ ਸਟੇਟ ਨੂੰ, ਲਾਅ ਮੇਕਰਸ ਨੂੰ, ਡੀਪ ਸਟੇਟ ਨੂੰ ਵੀ ਕਿਸੇ ਹੱਦ ਤੱਕ ਉਹ ਇਨਫਲੂਐਂਸ ਕਰਦੇ ਨੇ ਔਰ ਉਹ ਡਿਸੀਜਨ ਮੇਕਿੰਗ ਇੱਕ ਨਵੇਂ ਸਿਰੇ ਦੀ ਹੁੰਦੀ ਹੈ। ਅਸੀਂ ਜੇ ਅਮਰੀਕਾ 'ਚ ਦੇਖੀਏ ਤਾਂ ਇਹ ਪਿਛਲੇ ਈਵਨ ਪੋਸਟ ਸੈਕੰਡ ਵਰਲਡ ਵਾਰ ਵੀ ਉਹ ਮਾਰਸ਼ਲ ਲਾਅ ਪਲਾਨ ਹੋਏ, ਮਾਰਸ਼ਲ ਪਲਾਨ ਜਿਹੜੀ ਰੀਹੈਬਿਲਿਟੇਸ਼ਨ ਦੀ, ਵਿਅਤਨਾਮ ਵਾਰ ਹੋਏ ਔਰ ਹੋਰ ਮੁੱਦੇ ਹੋਣ ਜਿਨ੍ਹਾਂ ਦੇ ਉੱਤੇ ਅਮਰੀਕਾ ਬਾਹਰ ਸਿਵਲ ਲਿਬਰਟੀ ਮੂਵਮੈਂਟ 60s ਦੀ ਜਿਹਨੇ ਕਾਨੂੰਨ ਬਦਲੇ, ਕਿਸ ਹੱਦ ਤੱਕ ਸੈਗਰੀਗੇਸ਼ਨ ਦਾ ਐਂਡ ਕੀਤਾ ਔਰ ਟੁਵਰਡਸ ਰੈਗੂਲਰ ਇੰਪਰੂਵਮੈਂਟ ਗੱਲ ਜਾਂਦੀ। ਇਸ ਵੇਲੇ ਜੋ ਅਮਰੀਕਾ ਇਜ਼ਰਾਈਲ ਰਿਲੇਸ਼ਨਸ਼ਿਪ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨੀ ਦੇਰ ਪ੍ਰੈਜ਼ੀਡੈਂਟ ਰੂਜ਼ਾਵੈਲਟ, ਜਿਨ੍ਹਾਂ ਨੇ ਲੀਡ ਕੀਤਾ ਅਮਰੀਕਾ ਨੂੰ ਵਿਕਟਰੀ ਵੱਲ ਐਲਾਈਜ਼ ਨੂੰ ਨਾਲ ਲੈ ਕੇ, ਚਰਚਲ ਸੈਕੰਡ ਵਰਲਡ ਵਾਰ ਵੇਲੇ ਜਿੰਨੀ ਦੇਰ ਉਹ ਜਿਉਂਦੇ ਸੀ, ਉਹਨਾਂ ਨੇ ਇਜ਼ਰਾਈਲ ਸਟੇਟ ਦੇ ਕਾਨਸੈਪਟ ਨੂੰ ਨਹੀਂ ਸੀ ਮੰਨਿਆ ਔਰ UN ਦੇ ਵਿੱਚ ਵੀ ਇਨਕਾਰ ਕੀਤਾ ਸੀ ਸਪੋਰਟ ਦੇਣ ਤੋਂ। ਜਦੋਂ ਟਰੂਮੈਨ, ਰੂਜ਼ਾਵੈਲਟ ਆਪਣੀ ਲਾਸਟ ਟਰਮ ਵੇਲੇ ਜਿਹੜੇ ਨੇ ਉਹ ਉਹਨੂੰ ਪੂਰੀ ਨਹੀਂ ਸੀ ਕਰ ਸਕੇ ਔਰ ਟਰੂਮੈਨ ਪ੍ਰੈਜ਼ੀਡੈਂਟ ਬਣੇ। ਸੋ ਉਸ ਪੀਰੀਅਡ ਦੇ ਵਿੱਚ UN ਦੇ ਵਿੱਚ ਫਲਸਤੀਨ ਦੀ ਡਿਵੀਜ਼ਨ ਦਾ ਮਤਾ, ਕਿਉਂਕਿ ਬ੍ਰਿਟਨ ਦੇ ਕੋਲ ਉਹ ਆਕੂਪਾਈਡ ਟੈਰੀਟਰੀ ਸੀ ਫਲਸਤੀਨ ਦੀ ਫਸਟ ਵਰਲਡ ਵਾਰ ਤੋਂ ਬਾਅਦ ਆਟੋਮੈਨ ਅੰਪਾਇਰ ਤੋਂ ਹੋਈ ਔਰ ਉਹਨੂੰ ਪਹਿਲਾਂ ਉਹਨਾਂ ਨੇ ਉੱਥੇ ਉਹਨਾਂ ਨੂੰ ਵਸਾਉਣਾ ਸ਼ੁਰੂ ਕਰਤਾ। ਫਿਰ ਜਦੋਂ ਕੰਟਰੋਲ ਨਹੀਂ ਹੋਇਆ ਤਾਂ UN ਦੇ ਹਵਾਲੇ ਨਾਲ ਉਸ ਦੀ ਡਿਵੀਜ਼ਨ ਕ੍ਰੀਏਟ ਕੀਤੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਬਾਅਦ ਭਾਵੇਂ ਇਨੀਸ਼ੀਅਲੀ ਜਿਹੜੀ ਰਿਲਕਟੈਂਸ ਸੀ ਅਮਰੀਕਾ ਦੀ ਬਾਅਦ 'ਚੋਂ ਖ਼ਤਮ ਹੋਈ ਔਰ ਕਿਉਂਕਿ ਉਦੋਂ ਤੱਕ ਜਿਹਨੂੰ ਮੈਲਟਿੰਗ ਗੋਲਡ ਕਹਿੰਦੇ ਨੇ, ਆਇਲ, ਇਹ ਨਿਕਲ ਆਇਆ ਸੀ ਔਰ ਅਮਰੀਕਾ ਨੂੰ ਉਸ ਪੀਰੀਅਡ 'ਚ ਬਾਈਪੋਲਰ ਵਰਲਡ ਸੀ, ਪੋਲਰਾਈਜੇਸ਼ਨ ਸੀ, ਕੋਲਡ ਵਾਰ ਈਰਾ ਸੀ ਔਰ ਬਹੁਤ ਸਾਰੇ ਜਿਹੜੇ ਇਸਲਾਮਿਕ ਮੁਲਕ ਨੇ, ਖਾਸ ਤੌਰ 'ਤੇ ਜਿਹੜਾ ਇਜਿਪਟ ਤੋਂ ਲੈ ਕੇ ਔਰ ਈਵਨ ਫਲਸਤੀਨੀ ਸਟਰਗਲ ਵਾਲੇ ਵੀ ਔਰ ਦੂਸਰੇ ਵੀ, ਉਹ
ਰਸ਼ੀਅਨ ਬਲਾਕ 'ਚ ਸੀ, ਸੋਵੀਅਤ ਬਲਾਕ 'ਚ। ਸੋ ਅਮਰੀਕਾ ਨੂੰ ਆਪਣੇ ਇੰਟਰਸਟ ਨੂੰ ਉੱਥੇ ਕਾਇਮ ਰੱਖਣ ਦੇ ਲਈ ਜਾਂ ਉਹਨਾਂ ਦੇ ਆਇਲ ਦੇ ਉੱਤੇ ਆਪਣਾ ਅੱਖ ਔਰ ਕਬਜ਼ਾ ਰੱਖਣ ਦੇ ਲਈ ਉਹਨਾਂ ਨੇ ਜਿਹੜਾ ਇਜ਼ਰਾਈਲ ਨੂੰ ਫਿਰ ਫੁੱਲੀ ਇਸ ਲੈਵਲ ਦੇ ਉੱਤੇ ਹਮਾਇਤ ਦਿੱਤੀ ਕਿ ਅੱਜ ਅਸੀਂ ਇਹ ਦੇਖਦੇ ਹਾਂ ਕਿ ਵੀ ਈਵਨ ਜੇ ਅਮਰੀਕਾ ਦੇ ਜਿਹੜੇ ਕੋਈ ਸੈਂਸੀਬਲ ਪੋਲੀਟੀਸ਼ੀਅਨਸ ਨੇ ਜਾਂ ਉਹਨਾਂ ਦੇ ਡਿਸੀਜਨ ਮੇਕਰ ਨੇ ਜੋ ਕੁਝ ਇਸ ਵੇਲੇ ਪਿਛਲੇ ਆਲਮੋਸਟ 9 ਮਹੀਨਿਆਂ ਤੋਂ ਗਜ਼ਾ ਦੇ ਵਿੱਚ ਚੱਲ ਰਿਹਾ ਹੈ, ਜਿਹਦੇ 'ਚ 70,000 ਤੋਂ ਜ਼ਿਆਦਾ ਮਰ ਗਏ, ਕਿੰਨੇ ਬੇਘਰ 14-15 ਲੱਖ ਨੂੰ ਬਿਲਕੁਲ ਉਜਾੜਿਆ ਜਾ ਰਿਹਾ ਹੈ। ਔਰ ਇਹਦੇ ਬਾਵਜੂਦ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਿਮੀਨਲ ਐਲਾਨੇ ਹੈ, ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ, ਲੇਕਿਨ ਕਿਉਂਕਿ ਉਹ ਜਿਹੜੀ ਪਾਲਿਸੀ ਕੰਟੀਨਿਊਸ ਰਹੀ ਜਿਹਦੇ ਥੱਲੇ ਇਜ਼ਰਾਈਲ ਅਮਰੀਕਾ ਦਾ ਸਭ ਤੋਂ ਜ਼ਿਆਦਾ ਏਡ ਲੈਣ ਵਾਲਾ ਮੁਲਕ ਵੀ ਰਿਹਾ, ਔਰ ਜਿਹੜਾ ਫਲਸਤੀਨੀਆਂ ਦੇ ਮਾਮਲੇ 'ਚ ਵੈਸਟ ਬੈਂਕ ਜਾਂ ਗਜ਼ਾ ਜਾਂ 2 ਸਟੇਟ ਫਾਰਮੂਲੇ ਦਾ ਜ਼ਬਾਨੀ ਕਲਾਮੀ ਜਿਹੜਾ ਉਹ ਗੱਲ ਕਰਨ ਦਾ ਅੰਦਾਜ਼ ਤਾਂ ਹਰ ਪ੍ਰੈਜ਼ੀਡੈਂਟ ਦਾ, ਪਰ ਜਦੋਂ ਹੀ ਇਸ ਦੇ ਉੱਤੇ ਕੋਈ ਮਤਾ ਆਉਂਦਾ UN ਸਿਕਿਉਰਿਟੀ ਕਾਉਂਸਲ 'ਚ ਅਮਰੀਕਾ ਵੀਟੋ ਕਰ ਦਿੰਦਾ। ਇਹੀ ਕਾਰਨ ਹੈ ਕਿ ਪਿਛਲੇ ਇਹਨਾਂ 9 ਮਹੀਨਿਆਂ ਦੇ ਵਿੱਚ ਜਿਹੜਾ ਹਮਾਸ ਦੇ ਜਿਹੜਾ ਉਹ ਖਾਤਮੇ ਦੇ ਨਾਂ ਥੱਲੇ ਜੋ ਹਿਊਮੈਨਿਟੇਰੀਅਨ ਕ੍ਰਾਈਸਿਸ ਕ੍ਰੀਏਟ ਕੀਤਾ ਗਿਆ, ਹਿਊਮੈਨਿਟੀ ਦਾ ਘਾਣ ਕੀਤਾ ਜਾ ਰਿਹਾ। ਹਾਲਾਂਕਿ ਅਸੀਂ ਕੰਡੈਮ ਕਰਦੇ ਹਾਂ ਜੋ 7 ਅਕਤੂਬਰ ਨੂੰ ਜਿਸ ਅੰਦਾਜ਼ ਦੇ ਵਿੱਚ ਹਮਾਸ ਨੇ ਅਟੈਕ ਕੀਤਾ, 200-250 ਤੋਂ ਜ਼ਿਆਦਾ ਜਿਹੜੇ ਨੇ ਉਹ ਉਹਨਾਂ ਨੂੰ ਅਗਵਾ ਕੀਤਾ, 1200-1400 ਮਾਰੇ, ਕੰਡੈਮਨੇਬਲ ਹੈ। ਔਰ ਲਿਮਿਟਿਡ ਉਸ ਦੀ ਸਜ਼ਾ ਦੇਣੀ ਵੀ ਸਮਝ ਆ ਸਕਦੀ ਸੀ, ਪਰ ਤੁਸੀਂ ਉਸ ਸਾਰੇ ਨੂੰ ਲੈ ਕੇ ਪੂਰੇ ਦਾ ਪੂਰਾ ਜਿਹੜਾ ਉਹ ਇੱਕ ਪੂਰੀ ਪਾਪੂਲੇਸ਼ਨ ਨੂੰ ਤੁਸੀਂ ਅਪਰੂਟ ਕਰ ਦਿਓ ਔਰ 70-80 ਹਜ਼ਾਰ ਬੰਦਾ ਮਾਰ ਕੇ ਔਰ ਹਸਪਤਾਲਾਂ ਦੇ ਉੱਤੇ, ਸਕੂਲਾਂ ਦੇ ਉੱਤੇ, ਈਵਨ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਬਣਾਏ ਹੋਏ ਕੈਂਪ ਨੇ ਜਿੱਥੋਂ ਉੱਥੋਂ ਪੁੱਟ ਕੇ ਆਉਂਦੇ ਉਹਨਾਂ ਦੇ ਉੱਤੇ ਵੀ ਬੰਬ ਮਾਰੋ, ਮਿਜ਼ਾਈਲਾਂ ਮਾਰੋ ਔਰ ਦੂਜਾ ਕਰੋ ਔਰ ਉਹਨੂੰ ਫਿਰ ਜਸਟੀਫਾਈ ਕਰੋ ਇਹ ਕਹਿ ਕੇ ਕਿ ਜੀ ਇਹ ਜਿਹੜਾ ਅਸੀਂ ਬਿਲਕੁਲ ਠੀਕ ਹੈ। ਸੋ ਇਹ ਇੱਕ ਬੜਾ ਕੰਡੈਮਨੇਬਲ ਐਕਟ ਹੈ। ਔਰ ਜਿਵੇਂ ਮੈਂ ਕਿਹਾ ਕਿ ਅਮਰੀਕਨ ਸਟੂਡੈਂਟ ਖਾਸ ਤੌਰ ਤੇ ਯੰਗਰ ਜਨਰੇਸ਼ਨ ਇਹ ਜੋ ਕੁਛ ਇਜ਼ਰਾਈਲ ਵੱਲੋਂ ਗਜ਼ਾ 'ਚ ਕੀਤਾ ਜਾ ਰਿਹਾ, ਕਈ ਮਹੀਨਿਆਂ ਤੋਂ ਲਗਾਤਾਰ ਪ੍ਰੋਟੈਸਟ ਨਿਊਯਾਰਕ 'ਚ ਲੱਖਾਂ ਦਾ ਇਕੱਠ, ਯੂਨੀਵਰਸਿਟੀਆਂ ਦੇ ਵਿੱਚ ਕਿਵੇਂ ਉਹ ਬਰਕਲੀ ਯੂਨੀਵਰਸਿਟੀ ਹੋਏ, LA ਦੀਆਂ ਯੂਨੀਵਰਸਿਟੀਜ਼ ਹੋਣ, ਇੱਥੇ ਕੋਲੰਬੀਆ ਯੂਨੀਵਰਸਿਟੀ ਹੋਏ, ਸਟੈਨਫੋਰਡ ਹੋਏ, ਈਵਨ ਹਾਰਵਰਡ ਹੋਏ, ਜਿੱਥੇ ਇੱਕ ਕਨਵੋਕੇਸ਼ਨ ਵੇਲੇ ਐਡਰੈਸ ਦੇਣ ਵਾਲੀ ਕੁੜੀ ਨੇ ਜਿਹੜਾ ਉਹ ਹੱਕ ਦੇ ਵਿੱਚ ਫਲਸਤੀਨੀਆਂ ਦੇ ਆਵਾਜ਼ ਚੁੱਕੀ। ਹੁਣ ਇਹ ਜਿਹੜੇ ਸਾਰੇ ਦੇ ਚੱਲਦੇ ਆ, ਇਹ ਕਿਵੇਂ ਹੋ ਸਕਦਾ ਸੀ ਕਿ ਵੀ ਨੈਤਨਯਾਹੂ ਨੂੰ ਇਸ ਮੌਕੇ ਜਦੋਂ ਕਿ ਅਮਰੀਕਾ ਔਰ ਜਦੋਂ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਫੇਲਿਅਰਸ ਦੀ ਗੱਲ ਕਰਦੇ ਹਾਂ, ਹਾਲਾਂਕਿ ਸਭ ਤੋਂ ਵੱਡਾ ਐਕਸਪਰਟ ਪ੍ਰੈਜ਼ੀਡੈਂਟ ਬਾਈਡਨ ਫੋਰਨ ਪਾਲਿਸੀ ਦਾ ਸੀ, 40-50 ਸਾਲ ਉਹ ਸੈਨੇਟਰ ਰਿਹਾ, ਸੈਨੇਟ ਦੇ ਵਿੱਚ ਫੋਰਨ ਰਿਲੇਸ਼ਨਸ ਕਮੇਟੀ ਦਾ ਵੀ ਪ੍ਰੈਜ਼ੀਡੈਂਟ ਸੀ। ਪਰ ਜਦੋਂ ਹੀ ਹਮਾਸ ਦਾ ਅਟੈਕ ਹੁੰਦਾ ਔਰ ਉਸ ਤੋਂ ਬਾਅਦ ਬਾਈਡਨ ਆਪਣੀ ਪਹਿਲੀ ਤਕਰੀਰ ਦੇ ਵਿੱਚ ਕਹਿੰਦਾ ਵੀ ਆਈ ਐਮ ਏ ਜ਼ਾਓਨਿਸਟ। ਹੁਣ ਜ਼ਾਓਨਿਸਟ ਦੀਆਂ ਬਹੁਤ ਸਾਰੀਆਂ ਕੋਨੋਟੇਸ਼ਨਸ ਨੇ ਔਰ ਹੁਣ ਜਦੋਂ ਬਾਈਡਨ ਨੇ ਰਿਜ਼ਾਈਨ ਕੀਤਾ, ਸਭ ਤੋਂ ਜ਼ਿਆਦਾ ਸੋਗ ਰਿਜ਼ਾਈਨ ਦਾ ਮਤਲਬ ਹੈ ਕਿ ਉਹ ਵਿਦਡਰਾ ਕੀਤਾ ਆਪਣੇ ਉਸ ਟਰਮ 'ਚੋਂ। ਇਜ਼ਰਾਈਲ ਦਾ ਜਿਹੜਾ ਅਫੀਸ਼ੀਅਲ ਇੱਕ ਪੇਪਰ ਹੈ ਉਹਨੇ ਕਿਹਾ ਕਿ ਹੀ ਇਜ਼ ਦਾ ਲਾਸਟ ਜ਼ਾਓਨਿਸਟ ਪ੍ਰੈਜ਼ੀਡੈਂਟ ਔਰ ਸਾਡਾ ਬਹੁਤ ਜਾਣ ਦਾ ਦੁੱਖ ਹੈ। ਹਾਲਾਂਕਿ ਟਰੰਪ ਦੀ ਹਮਾਇਤ ਮੱਚ ਮੋਰ ਹੈ ਔਰ ਹੋਏਗੀ ਵੀ। ਹੁਣ ਵੀ ਜਦੋਂ ਨੈਤਨਯਾਹੂ ਆਇਆ ਉਹ ਮਿਲੇਗਾ ਟਰੰਪ ਨੂੰ ਵੀ ਸਪੈਸ਼ਲੀ, ਬਾਕੀ ਬਾਈਡਨ ਔਰ ਕਮਲਾ ਹੈਰਿਸ ਨੂੰ ਵੀ ਮਿਲੇਗਾ। ਅਜੇ ਕੋਈ ਬਾਈਡਨ ਚਲਾ ਤਾਂ ਨਹੀਂ ਗਿਆ ਐਜ਼ ਏ ਪ੍ਰੈਜ਼ੀਡੈਂਟ, ਨਵੰਬਰ 'ਚ ਚੋਣਾਂ ਹੋਣੀਆਂ ਨੇ, ਫਿਰ ਜਨਵਰੀ 'ਚ ਜਾ ਕੇ ਜਿਹੜਾ ਉਹ ਸਹੁੰ ਚੁੱਕੀ ਜਾਂਦੀ ਹੈ, ਫਿਰ ਜਿਹੜਾ ਉਹ ਹੁੰਦਾ। ਅਜੇ ਤਾਂ ਉਹਦੇ ਕੋਲ 6 ਮਹੀਨੇ ਪਏ ਨੇ, ਲੇਕਿਨ ਇਸ ਪੀਰੀਅਡ 'ਚ ਵੀ ਨੈਤਨਯਾਹੂ ਦੀ ਟਰੰਪ ਦੇ ਨਾਲ ਮੁਲਾਕਾਤ ਔਰ ਈਵਨ ਇਹ ਜਿਹੜਾ ਸੱਦਾ ਵੀ ਨੈਤਨਯਾਹੂ ਨੂੰ ਦਿੱਤਾ ਗਿਆ ਕਿ ਜੀ ਤੂੰ ਜੁਆਇੰਟ ਹਾਊਸ ਨੂੰ ਜਿਹੜਾ ਐਡਰੈਸ ਕਰਨਾ ਹੈ, ਜਿਹਦੇ 'ਚ ਕਾਂਗਰਸ ਔਰ ਸੈਨੇਟ, ਹਾਊਸ ਆਫ ਰਿਪਰੈਜ਼ੈਂਟੇਟਿਵ ਸੈਨੇਟ ਦੋਨੋਂ ਆਉਂਦਾ, ਇਹ ਹਾਊਸ ਵੱਲੋਂ ਦਿੱਤਾ ਗਿਆ ਮਾਈਕ ਜੌਨਸਨ ਜਿਹੜੇ ਰਿਪਬਲਿਕਨ ਪਾਰਟੀ ਦੇ ਸਪੀਕਰ ਨੇ ਹਾਊਸ ਦੇ। ਔਰ ਅੱਜ ਨੈਤਨਯਾਹੂ ਆਇਆ ਔਰ ਨੈਤਨਯਾਹੂ ਦੇ ਲਈ ਵਾਸ਼ਿੰਗਟਨ 'ਚ ਪੈਰ ਧਰਨਾ ਵੀ ਸੌਖਾ ਨਹੀਂ ਸੀ, ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ 4 ਚੁਫੇਰਾ ਵਾਸ਼ਿੰਗਟਨ ਦਾ ਅਟਿਆ ਹੋਇਆ ਸੀ ਪ੍ਰੋਟੈਸਟਰਸ ਦੇ ਨਾਲ। ਔਰ ਜਿਵੇਂ ਅਸੀਂ ਓਪਨਿੰਗ ਦੇ ਵਿੱਚ ਕਿਹਾ, ਉਹਨਾਂ ਨੇ ਅਮਰੀਕਨ ਝੰਡਾ ਵੀ ਸਾੜਿਆ ਕਿ ਭਾਈ ਇਹ ਸਾਡੀ ਨੀਤੀ ਨਹੀਂ ਹੈ ਕਿ ਵੀ ਇਹ ਅਸੀਂ ਇੱਕ ਵਾਰ ਕ੍ਰਿਮੀਨਲ ਦੀ ਹਮਾਇਤ ਕਰੀਏ। ਔਰ ਈਵਨ ਜਿਹੜੇ ਕੁਝ ਸਟੈਚੂ
ਯੂਨੀਅਨ ਸਟੇਸ਼ਨ ਦੇ ਉੱਤੇ ਨੇ, ਜਿਹੜਾ ਫੇਸ ਕਰਦਾ ਕੈਪੀਟਲ ਹਿੱਲ ਨੂੰ, ਉਹਨੂੰ ਡੀਫੇਸ ਵੀ ਕੀਤਾ, ਉਹ ਫੜੇ ਵੀ ਨੇ, ਕੁਝ ਅਰੈਸਟ ਵੀ ਨੇ। ਔਰ ਇਸ ਸਭ ਦੇ ਚੱਲਦਿਆਂ ਜਿਹੜਾ ਨੈਤਨਯਾਹੂ ਨੇ ਐਡਰੈਸ ਕੀਤਾ, ਉਹਦੇ 'ਚ ਤਾਂ ਉਹਨੇ ਨੈਤਨਯਾਹੂ ਗਿਵਸ ਫਾਇਰੀ ਸਪੀਚ ਟੂ US ਕਾਂਗਰਸ ਸੀਕਿੰਗ ਸਪੋਰਟ ਫॉर ਵਾਰ ਇਨ ਗਜ਼ਾ, ਕਿ ਅਸੀਂ ਸਾਂਝੇ ਹੈ, ਸਾਡਾ ਸਭ ਕੁਝ ਇੱਕ ਹੈ। ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਸਮਝਦਾ ਸ਼ਾਇਦ ਇਹ ਪਹਿਲੀ ਵਾਰ ਇਹ ਹੋਇਆ ਹੋਵੇਗਾ, 50 ਤੋਂ ਜ਼ਿਆਦਾ ਜਿਹੜੇ ਕਾਂਗਰਸਮੈਨ ਸੀ ਔਰ ਸੈਨੇਟਰ ਸੀ, ਖਾਸ ਤੌਰ ਤੇ ਜਿਹੜੇ ਇਸ ਗਜ਼ਾ 'ਚ ਦੇ ਐਕਸ਼ਨ ਦੇ ਵਿਰੋਧੀ ਨੇ, ਉਹ ਇਸ ਤੋਂ ਗੈਰ ਹਾਜ਼ਰ ਹੈ, ਉਹ ਆਏ ਨਹੀਂ ਹੈ, ਐਬਸੈਂਟ। ਔਰ ਇੱਕ ਜਿਹੜੀ ਕਾਂਗਰਸ ਵੂਮਨ ਹੈ ਰਸ਼ੀਦਾ ਤਾਲਿਬ, ਇਹ ਫਲਸਤੀਨੀ ਮੂਲ ਦੀ ਹੈ ਮਿਸ਼ੀਗਨ ਤੋਂ, ਉਹ ਆਪਣੇ ਕਫਿਆ ਜਿਹਨੂੰ ਕਹਿੰਦੇ ਨੇ ਉਹ ਬੰਨ੍ਹ ਕੇ ਉਹ ਰੋਂਦੀ ਰਹੀ, ਉਹ ਹਾਊਸ 'ਚ ਬੈਠੀ, ਉਹਨੇ ਹੱਥ ਦੇ ਵਿੱਚ ਇੱਕ ਬੋਰਡ ਫੜਿਆ ਹੋਇਆ ਸੀ ਕਿ ਵਾਰ ਕ੍ਰਿਮੀਨਲ ਨੈਤਨਯਾਹੂ ਔਰ ਵਾਰ ਕ੍ਰਾਈਮਸ ਬੰਦ ਕਰੋ, ਔਰ ਉਹ ਸਾਰਾ ਉਸ ਸਾਈਨ ਨੂੰ ਲੈ ਕੇ ਹਾਊਸ ਚੈਂਬਰ ਦੇ ਵਿੱਚ ਉਹ ਰਹੀ। ਔਰ ਇਸ ਸਾਰੇ ਦੇ ਉੱਤੇ ਈਵਨ ਨੈਤਨਯਾਹੂ ਦਾ ਤੁਸੀਂ ਵਧਿਆ ਹੌਸਲਾ ਦੇਖੋ। ਹੁਣ ਅਮਰੀਕਾ ਦੇ ਵਿੱਚ ਪ੍ਰੋਟੈਸਟ ਕਰਨ ਦਾ ਹੱਕ ਹੈ, ਇਹ ਵਾਈਟ ਹਾਊਸ ਨੇ ਵੀ ਕਿਹਾ, ਔਰ ਚੰਗੀ ਗੱਲ ਸੀ ਵੀ ਕਮਲਾ ਹੈਰਿਸ ਹਾਊਸ ਦੇ ਵਿੱਚ ਨਹੀਂ ਸੀ, ਹਾਲਾਂਕਿ ਉਹਨੂੰ ਮਿਲਣਾ ਨੈਤਨਯਾਹੂ ਨੇ ਬਾਅਦ ਦੇ ਵਿੱਚ, ਉਹ ਸੈਨੇਟ ਦੀ ਲੀਡਰ ਹੁੰਦੀ ਹੈ। ਸੋ ਇਹ ਵੀ ਇੱਕ ਮੈਸੇਜ ਹੀ ਗਿਆ। ਪਰ ਈਵਨ ਇਸ ਸਟੇਜ ਤੇ ਖਲੋ ਕੇ ਉਹਨੇ ਅਮਰੀਕਨ ਪ੍ਰੋਟੈਸਟਰਸ ਨੂੰ ਵੀ ਨੈਤਨਯਾਹੂ ਨੇ ਕਿਹਾ, these protesters that stand with them, they should be ashamed of themselves। ਤੈਨੂੰ ਭਾਈ ਕੀ ਹੱਕ ਹੈ ਅਮਰੀਕਾ ਦੇ ਸਿਟੀਜ਼ਨ ਨੇ, ਜਿਹੜਾ ਅਮਰੀਕਾ ਦਾ ਸਿਸਟਮ ਤੈਨੂੰ ਸੱਦਣ ਦੀ ਫਰੀडम ਲੈਂਦਾ, ਉਸੇ ਅਮਰੀਕਾ ਦੇ ਸਿਸਟਮ 'ਚ ਪ੍ਰੋਟੈਸਟ ਕਰਨ ਦਾ ਹੱਕ ਵੀ ਹੈ। ਸੋ ਇਹ ਵੀ ਜਿਹੜੀ ਹੈ ਉਹ ਸਿੱਧੀ ਜਿਹੜੀ ਹੈ ਦਖਲ ਅੰਦਾਜ਼ੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਇਹ ਠੀਕ ਹੈ ਕਿ ਈਵਨ ਜਿਹੜੇ ਮੌਜੂਦ ਵੀ ਸੀ ਉੱਥੇ ਕਾਂਗਰਸਮੈਨ ਜਾਂ ਦੂਜੇ, ਜਦੋਂ ਨਹੀਂ ਤਾਂ ਹੁੰਦਾ ਇਹ ਹੈ ਕਿ ਇਹ ਇੱਕ ਚੀਅਰ ਅਪ ਹੁੰਦਾ ਹੈ ਜਦੋਂ ਕੋਈ ਗੱਲ ਕਹੀ, ਸਾਰੇ ਉੱਠ ਕੇ ਸਟੈਂਡਿੰਗ ਓਵੇਸ਼ਨ ਕਹਿੰਦੇ ਨੇ, ਉਹਨੂੰ ਤਾੜੀਆਂ ਮਾਰਦੇ ਨੇ। ਪਰ ਅੱਧੇ ਕੁ ਟਾਈਮ ਨੈਤਨਯਾਹੂ ਦੇ ਉਹ ਜਿਹੜੇ ਕਿ ਰਿਪਬਲਿਕਨ ਡਾਈ ਹਾਰਡ ਇਹਨਾਂ ਦੇ ਨੇ ਸਪੋਰਟਰ, ਉਹੀ ਖਲੋਤੇ, ਦੂਸਰੇ ਬੈਠੇ ਰਹੇ। ਔਰ ਇਹ ਸਾਰੇ ਦੇ ਚੱਲਦਿਆਂ ਉਹਨੇ ਜਿਹੜਾ ਲੰਬੀਆਂ ਚੌੜੀਆਂ ਗੱਲਾਂ ਕੀਤੀਆਂ ਕਿ ਭਾਈ ਅਸੀਂ ਜਿਹੜਾ ਸਾਡਾ ਇੱਕੋ ਹੀ ਫੇਟ ਹੈ। ਔਰ ਈਵਨ ਮਾਈਕ ਜੌਨਸਨ ਨੇ ਜਿਹੜਾ ਸਪੀਕਰ ਹੈ, ਉਹਨੇ ਕਿਹਾ ਟੁਡੇ ਐਂਡ ਐਵਰੀ ਡੇ ਅਮਰੀਕਾ ਮਸਟ ਸਟੈਂਡ ਸ਼ੋਲਡਰ ਟੂ ਸ਼ੋਲਡਰ ਵਿਦ ਇਜ਼ਰਾਈਲ। ਔਰ ਇਹ ਉਹਦੇ ਬੋਲਣ ਤੋਂ ਪਹਿਲਾਂ ਜਦੋਂ ਇੰਟਰੋਡਿਊਸ ਕਰਵਾਇਆ ਉਦੋਂ ਉਹਨੇ ਕਿਹਾ। ਔਰ ਇਸ ਸਾਰੇ ਦੇ ਚੱਲਦੇ ਆ ਜਿਸ ਲੈਵਲ ਦੇ ਪ੍ਰੋਟੈਸਟ ਹੋਏ ਨੇ, ਉਹ BBC ਦੀਆਂ ਹੀ ਮੈਂ ਨਿਊਜ਼ ਪੁੱਲ ਆਊਟ ਕੀਤੀਆਂ, ਔਰ ਉਹਦੇ 'ਚ ਦਰਸ਼ਕ ਦੇਖ ਵੀ ਸਕਦੇ ਨੇ ਜੇ ਟੈਕਨੀਕਲ ਟੀਮ ਕੋਈ ਦਿਖਾ ਦੇ ਪਿਕਚਰਸ। ਔਰ ਇਹਨਾਂ ਦੇ ਚੱਲਦੇ ਆ 5 ਜਿਹੜੇ ਬੰਦੇ ਨੇ ਅਰੈਸਟ ਕੀਤੇ ਗਏ। ਪੁਲਿਸ ਨੇ ਪੈਪਰ ਸਪਰੇ ਵੀ ਪ੍ਰੋਟੈਸਟਰਸ ਦੇ ਉੱਤੇ ਯੂਜ਼ ਕੀਤਾ। ਔਰ ਇਹ ਜਿਹੜਾ ਇਰਾਨਜ਼ ਯੂਜ਼ਫੁਲ ਈਡੀਅਟਸ, ਇਕੱਲਾ ਉਹਨੇ ਇਹੀ ਨਹੀਂ ਕਿਹਾ ਕਿ ਜੀ ਇਹ ਸ਼ੇਮਫੁਲ ਹੋਣੇ ਚਾਹੀਦੇ ਨੇ, ਉਹਨਾਂ ਨੂੰ ਇਹ ਕਹਿੰਦਾ ਕਿ ਇਹ ਇਰਾਨ ਦੇ ਯੂਜ਼ਫੁਲ ਈਡੀਅਟ ਨੇ। ਔਰ ਇਹ ਜਿਹੜਾ ਡੈਮੋਕ੍ਰੈਟਿਕ ਪਾਰਟੀ ਦਾ ਮੈਂ ਜ਼ਿਕਰ ਕਰ ਹੀ ਦਿੱਤਾ, ਵਾਈਟ ਹਾਊਸ ਜਿਹੜਾ ਹੈ ਉਹ ਆਪਣਾ ਆਪਟੀਮਿਜ਼ਮ ਦਿਖਾ ਰਿਹਾ ਕਿ ਗਜ਼ਾ ਪੀਸ ਡੀਲ ਹੋ ਸਕਦੀ ਹੈ। ਔਰ ਜਿਹੜੇ ਇਸ ਮੌਕੇ ਦੇ ਉੱਤੇ ਹੌਸਟੇਜ ਫੈਮਲੀਜ਼ ਜਿਹੜੀਆਂ ਨੇ, ਉਹਨਾਂ ਨੇ ਕਿਹਾ ਵੀ ਕੋਈ ਨਾ ਕੋਈ ਸਮਝੌਤਾ ਸਟ੍ਰਾਈਕ ਹੋਣਾ ਚਾਹੀਦਾ। ਔਰ ਪੁਲਿਸ ਪੁੱਲ ਪ੍ਰੋਟੈਸਟ ਪਰਮਿਟ, ਉਹਨਾਂ ਨੇ ਜਿਹੜਾ ਪ੍ਰੋਟੈਸਟ ਦਾ ਪਰਮਿਟ ਦਿੱਤਾ ਸੀ ਕੋਲੰਬਸ ਸਰਕਲ ਦੇ ਵਿੱਚ US ਪਾਰਕ, ਪੁਲਿਸ ਨੇ ਉਹ ਕੈਂਸਲ ਕੀਤਾ। ਔਰ ਇਹੀ ਕਾਰਨ ਸੀ ਅੱਜ ਕਿ ਵੀ ਸਾਰਾ ਵਾਸ਼ਿੰਗਟਨ ਪ੍ਰੋਟੈਸਟਰਸ ਔਰ ਪੁਲਿਸ ਉਹਨਾਂ ਦੇ ਵਿਚਾਲੇ ਹੀ ਭੱਜ ਦੌੜ ਰਹੀ ਕਿ ਕਿੱਥੋਂ ਪ੍ਰੋਟੈਸਟਰ ਕਿੱਥੇ ਪਹੁੰਚੇ। ਔਰ US ਫਲੈਗ ਸੈਟ ਔਨ ਫਾਇਰ ਇਨ ਵਾਸ਼ਿੰਗਟਨ DC ਐਜ਼ ਪ੍ਰੋਟੈਸਟ ਕੰਟੀਨਿਊ, ਪ੍ਰੋਟੈਸਟ ਲਗਾਤਾਰ ਰਹੇ। ਔਰ ਉਹਨਾਂ ਨੇ ਈਵਨ ਪ੍ਰੋਟੈਸਟਰਸ ਨੇ ਅਮਰੀਕੀ ਝੰਡਾ ਵੀ ਸਾੜਿਆ ਕਿ ਵੀ ਅਸੀਂ ਇਸ ਜੋ ਤੁਹਾਡੀ ਨੀਤੀ ਹੈ ਇਹਦੇ ਬਾਰੇ ਇਸ ਨੂੰ ਜਿਹੜਾ ਹੈ ਉਹ ਐਂਡੋਰਸ ਨਹੀਂ ਕਰਦੇ। ਔਰ ਇੱਕ ਜਿਵੇਂ ਮੈਂ ਓਪਨਿੰਗ 'ਚ ਮੈਂਸ਼ਨ ਕੀਤਾ ਸੀ ਕਿ ਵਾਟਰਗੇਟ ਹੋਟਲ ਹੈ ਜਿਸ ਦੇ ਵਿੱਚ ਇਹ ਠਹਿਰਿਆ ਹੋਇਆ ਸੀ, ਔਰ ਉਸ ਦੇ ਵਿੱਚ ਜਿਹੜਾ ਨੇ ਜਿੱਥੇ ਇਹਨੇ ਨੈਤਨਯਾਹੂ ਦਾ ਵੈਲਕਮ ਕੀਤਾ ਗਿਆ, ਉਸ ਦੇ ਵਿੱਚ ਉਹਨਾਂ ਨੇ ਫਿਰ ਜਾ ਕੇ ਮੈਗਟਸ ਜਿਹੜੇ ਨੇ ਉਹ ਕਾਕਰੋਚਿਸ ਵਾਂਗ ਜਿਹੜੇ ਹੁੰਦੇ ਨੇ ਉਹ ਸਾਰੇ ਛੱਡੇ। ਔਰ ਇਹ ਉਸ ਜਿੱਥੇ ਕਿ ਉਹ ਕਾਕਰੋਚ ਘੁੰਮ ਰਹੇ ਨੇ ਉੱਥੇ ਅਮਰੀਕਾ ਔਰ ਇਜ਼ਰਾਈਲੀ ਫਲੈਗ ਵੀ ਲਹਿਰਾ ਰਿਹਾ, ਕਿਉਂਕਿ ਉਹਨਾਂ ਨੂੰ ਹੋਟਲ ਵਾਲਿਆਂ ਨੇ ਵੀ ਇਸ 'ਤੇ ਸ਼ਰਮਿੰਦਗੀ ਦਾ ਇਜ਼ਹਾਰ ਕੀਤਾ ਕਿ ਜੀ ਅਸੀਂ ਬਾਕੀ ਸਾਰਿਆਂ ਦੀ ਸਿਕਿਉਰਿਟੀ ਯਕੀਨੀ ਬਣਾਵਾਂਗੇ। ਇਹ ਹੁੰਦਾ ਜਦੋਂ ਅਸੀਂ ਪ੍ਰੋਟੈਸਟ ਕਹਿੰਦੇ ਹਾਂ। ਔਰ ਇਹ ਕੋਈ ਮੁੱਕੇ ਨਹੀਂ ਨੇ ਪ੍ਰੋਟੈਸਟ ਇਨ ਵਾਸ਼ਿੰਗਟਨ DC ਐਸਕੇਲੇਟ, ਬਹੁਤ ਸਾਰੀਆਂ ਖਬਰਾਂ ਇਹਦੇ ਨਾਲ ਰਿਲੇਟਡ ਨੇ। ਔਰ
ਮੈਂ ਦੇਖ ਰਿਹਾ ਕਿ ਵੀ ਇਹ ਹੈ ਅਮਰੀਕਾ ਦੀ ਬਿਊਟੀ ਕਿ ਇੱਕ ਪਾਸੇ ਇੱਕ ਵਾਰ ਕ੍ਰਿਮੀਨਲ ਨੂੰ ਜੇ ਇਹ ਆਨਰ ਦੇਣ ਦੀ ਹਿੰਮਤ ਕਰਦੇ ਨੇ ਕਿ ਜੀ ਉਹ ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰੇ ਤੇ ਲੱਖਾਂ ਅਮਰੀਕਨ ਜਿਹੜੇ ਨੇ ਉਹ ਬਾਹਰ ਆ ਕੇ ਇਸ ਨੂੰ ਕਹਿੰਦੇ ਨੇ ਕਿ ਵੀ ਹਮੇ ਨਹੀਂ ਕਬੂਲ ਔਰ ਅਸੀਂ ਵੀ ਜਿਹੜਾ ਇਹ ਸਮਝਦੇ ਹਾਂ ਕਿ ਭਾਈ ਇਹ ਸਾਡਾ ਸਟੈਂਡ ਇਹਦੇ ਤੇ ਕਲੀਅਰ ਰਿਹਾ। ਅਸੀਂ ਇਜ਼ਰਾਈਲ ਦੀ ਹੋਂਦ ਨੂੰ ਵੀ ਮਾਨਤਾ ਦਿੰਦੇ ਹਾਂ ਪਰ ਅਸੀਂ ਸਮਝਦੇ ਹਾਂ ਕਿ ਬਰਾਬਰ ਫਲਸਤੀਨੀ ਸਟੇਟ ਵਾਇਬਲ ਵੈਸਟ ਬੈਂਕ ਗਾਜ਼ਾ ਔਰ ਉਹ ਫਲਸਤੀਨ ਦਾ ਬਾਰਡਰ ਜਿਹੜਾ 1966 ਦੀ ਇਹਨਾਂ ਦੀ ਆਕੂਪੇਸ਼ਨ ਤੋਂ ਪਹਿਲਾਂ ਦਾ ਹੈ ਉਹਦੇ ਵਿੱਚ ਫੁੱਲ ਫਲੈਜਡ ਫਲਸਤੀਨੀ ਸਟੇਟ ਕ੍ਰੀਏਟ ਹੋਣੀ ਚਾਹੀਦੀ ਹੈ ਔਰ ਇਸ ਤੋਂ ਬਿਨਾਂ ਮਿਡਲ ਈਸਟ ਦੇ ਵਿੱਚ ਅਮਨ ਅਮਾਨ ਹੋਣਾ ਵੀ ਨਹੀਂ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।